ਲੱਕੀ ਕੁੜੀ ਸਾਡੇ ਘਰ ਚ ਵਿਆਹ ਕੇ ਆਈ। ਅੱਛਾ 2 ਵਜੇ ਨੇ। ਹਾਂਜੀ 7 ਵਜੇ ਦੀ ਫਲੈਟ ਹੀ ਤੇਰੀ। ਇਹ ਬੇਗਮਾਂ ਜਿਹੜੀਆਂ ਹੁੰਦੀਆਂ ਚੜੇਲਾਂ ਹੁੰਦੀਆਂ ਨਹੀਂ, ਚੜੇਲਾਂ ਨਾ ਜਹਾਜ਼ ਚ ਨਾਨ ਟਿੱਕੀ ਵਾਲਾ ਚੜੇਗਾ ਨਾ ਉੱਥੋਂ ਲੈ ਕੇ ਖਾ ਲੈ। ਹਾਂਜੀ ਫਿਰ ਤੈਨੂੰ ਉੱਥੋਂ ਦਾ ਪਾਸਪੋਰਟ ਮਿਲੇਗਾ, ਨੈਸ਼ਨੈਲਿਟੀ ਮਿਲੇਗੀ, ਉਸ ਤੋਂ ਬਾਅਦ ਤੂੰ ਵਾਪਸ ਆ ਜਾਣਾ। ਤੇ ਬਾਹਰ ਚੱਲਿਆ, ਕਬਰਸਤਾਨ ਨਹੀਂ ਚੱਲਿਆ। ਚੁੱਪ ਕਰ। ਬੇਗਮ ਜੀ ਅੱਜ ਦੂਸਰਾ ਦਿਨ ਹੈ ਸਾਡੇ ਵਿਆਹ ਨੂੰ ਹੈ, ਤੇ ਇਸ ਘਰ ਦੇ ਵਿੱਚ ਤੂੰ ਆ ਗਈ ਹੈ। ਹੁਣ ਸਮਝ ਘਰ ਤੇਰਾ ਹੀ ਹੈ। ਇਸ ਘਰ 'ਚ ਸਿਰਫ ਛੋਟੀ ਜੀ ਫੈਮਿਲੀ ਹੈ, ਇੱਕ ਮੇਰੀ ਸਿਸਟਰ ਹੈ ਤੇ ਇੱਕ ਮੇਰੇ ਬਹਿਨੋਈ ਨੇ, ਤੇ ਇਹ ਹੀ ਨੇ ਮੇਰੇ ਅੱਗੇ ਪਿੱਛੇ, ਕਿਉਂਕਿ ਸਾਡਾ ਮਾਂ ਪਿਓ ਨਹੀਂ ਹੈਗਾ। ਇਹਨਾਂ ਨੇ ਸਾਨੂੰ ਮਾਂ ਦਾ ਵੀ ਪਿਆਰ ਦਿੱਤਾ ਤੇ ਪਿਓ ਦਾ ਵੀ ਪਿਆਰ ਦਿੱਤਾ। ਮੈਂ ਜਿਹੜੀ ਵੀ ਗੱਲ ਕੀਤੀ ਹੈ, ਜਿਹੜੀ ਵੀ ਖੁਆਇਸ਼ ਕੀਤੀ, ਇਹਨਾਂ ਨੇ ਮੇਰੀ ਪੂਰੀ ਕੀਤੀ ਹੈ, ਤੇ ਇਹਨਾਂ ਨੇ ਮੇਰੀ ਗੱਲ ਕੋਈ ਵੀ ਨਹੀਂ ਟਾਲੀ, ਤੇ ਇਹ ਹੀ ਨੇ ਮੇਰੇ ਸਭ ਕੁਝ। ਤੇ ਹੁਣ ਤੂੰ ਇਹ ਸਮਝ ਤੇਰਾ ਘਰ ਹੈ ਸਭ ਕੁਝ। ਮਾਲਟਾ ਖਾਓ। ਹਾਏ ਹਾਏ ਮੈਂ ਸਦਕੇ ਜਾਵਾਂ। ਢਗਾ ਤੁਸੀਂ ਵੀ ਖਾਓ ਨਾ। ਮੈਂ ਨਹੀਂ ਖਾਣਾ, ਖਰਾਬ ਹੈ। ਖਰਾਬ ਹੈ, ਮੈਂ ਨਹੀਂ ਖਾਣਾ ਇਹਦਾ। ਤੇ ਬਹੁਤ ਅੱਛੇ, ਖਰਾਬ ਮੈਨੂੰ ਖਵਾਤਾ ਹੀ। ਤੇ ਲੈ ਕੇ ਵੀ ਤਾਂ ਤੂੰ ਆਇਆ ਨਾ। ਬਸ ਮੈਨੂੰ ਜਲਦੀ ਸੀ ਤੇ ਮੈਂ ਕਿਹਾ ਘਰ ਤੋਂ ਇਕੱਲੀ ਬੈਠੇਂਗੇ, ਮੈਂ ਤਾਂ ਕਰਕੇ ਉਹਨੇ ਛਾਪੜ 'ਚ ਪਾਏ ਨੇ ਤੇ ਮੈਂ ਲੈ ਕੇ ਨਿਕਲਣ ਦੀ ਕੀਤੀ। ਸੇਬ ਵੇੜੇ ਛੋਟੇ ਛੋਟੇ ਇਹ ਤੋਂ ਛੋਟੇ ਹੀ ਮਿਲਦੇ ਨੇ। ਕਿਉਂ? ਹਾਂਜੀ, ਕਿਉਂਕਿ ਵੈਸੇ ਮੈਨੂੰ ਵੱਡਾ ਮਨਾ ਹੈਗਾ ਨਾ ਜੀ। ਵੱਡਾ ਗੋਸ਼ਤ ਲੋਕਾਂ ਨੂੰ ਮਨਾ ਹੁੰਦਾ, ਤੈਨੂੰ ਸੇਬ ਮਨਾ। ਤੇਰੇ ਹੱਥੋਂ ਤੇ ਮੈਂ ਜ਼ਹਿਰ ਵੀ ਖਾ ਲਾਂ। ਅੱਜ ਤੋਂ ਬਾਅਦ ਇਹ ਗੱਲ ਨਾ ਕਰਿਆ ਜੇ, ਮੈਂ ਸਵੇਰ ਲਿਆ ਕੇ ਦਵਾਂਗੀ। ਹੈ ਕੀ ਮਤਲਬ? ਮੇਰੀ ਬੇਗਮ ਹੋ ਤੁਸੀਂ, ਮੈਂ ਤੁਹਾਡਾ ਖਾਵਾਂਗਾ ਤੇ ਮੇਰੇ ਸੇ ਜ਼ਹਿਰ? ਚੱਲ ਕੋਈ ਨਹੀਂ, ਅਗਰ ਤੂੰ ਐਸੇ ਜੀ ਖੁਸ਼ ਹੋਣੀ ਹੈ ਤੇ ਸੋਹਣੀ ਹੈ ਤੇ ਮੈਂ ਲੈ ਆਵਾਂਗਾ, ਲੇਕਿਨ ਕੋਈ ਐਸੀ ਗੱਲ ਨਹੀਂ, ਮੇਰੀ ਬਾਜੀ ਨੂੰ ਨਾ ਪਤਾ ਲੱਗੇਗਾ ਤੂੰ ਮੈਨੂੰ ਜ਼ਹਿਰ ਦਿੱਤਾ। ਅੱਛਾ ਕੌਣ ਹੈ? ਮੈਂ ਮਾਂ ਸਦਕੇ ਜਾਏ, ਹੋਰ ਕਿੰਨੇ ਹੋਣਾ। ਤੁਸੀਂ ਇਸ ਨੂੰ ਕਿਉਂ ਬੂਹਾ ਖੜਕਾ ਰਹੇ ਹੋ? ਪੁੱਤਰ ਨਵਾਂ ਵਿਆਹ ਹੈ ਬੱਚਿਆ, ਧੀ ਰਾਣੀ ਹੈ, ਤੂੰ ਬੈਠਾ ਹੈ ਤੇ ਫਿਰ ਬੂਆ ਖੜਕਾ ਕੇ ਆਈਦਾ ਹੈ ਨਾ। ਮੈਂ ਇਸ ਵਾਸਤੇ ਤੇਰੇ ਕੋਲ ਆਈ ਸਾਂ ਕਿ ਜਿਹੜੀ ਚੀਜ਼ ਤੇ ਤੇਰਾ ਦਿਲ ਕਰੇ ਨਾ ਖਾਣ ਤੇ, ਮੈਨੂੰ ਧੀਏ ਦੱਸ ਦੇ, ਉਹੋ ਹੀ ਪਕਾ ਦਿਆਂਗੀ। 12 ਵਜੇ ਰੋਟੀ ਘਰ ਪੱਕਣੀ ਹੈ ਨਾ, ਤੇ ਮੇਰਾ ਪੁੱਤਰ ਦੱਸ ਦੇ ਕਿਹੜੀ ਚੀਜ਼ ਤੇ ਦਿਲ ਕਰਦਾ ਹੀ। ਮੈਨੂੰ ਤਾਂ ਭੁੱਖ ਨਹੀਂ ਲੱਗੀ। ਹਾਏ ਹਾਏ ਖੈਰੀ ਸੱਲਾ, ਕਿਉਂ ਰਾਤੀ ਕੀ ਖਵਾ ਬੈਠਾ ਹੈ? ਕੁਛ ਵੀ ਨਹੀਂ, ਮੈਂ ਤਾਂ ਕਹਿ ਰਿਹਾ ਕਿੰਨੋਂ ਪਏ ਨੇ, 6 ਪਏ ਨੇ, ਖਾ। ਉਹ ਖਾ ਹੀ ਨਹੀਂ ਰਹੀ। ਬਰਗਰ ਤਾਂ ਨਹੀਂ ਖਵਾਏ? ਪੀਜ਼ਾ ਪੂਜ਼ਾ ਕਿਹੜਾ? ਭੁੱਖ ਹੀ ਨਹੀਂ। ਬਰਗਰ ਨਾ ਇੱਥੇ ਪੀਜ਼ਾ ਪੂਜ਼ਾ ਕੀ ਹੋ ਗਿਆ? ਤੁਸੀਂ ਰਾਤ ਦੇ ਯਾਰ ਸ਼ਾਰਮਾ ਤਾਂ ਨਹੀਂ ਖਵਾ ਬੈਠਾ ਹੈ? ਨਹੀਂ ਸ਼ਾਰਮਾ ਨਹੀਂ ਹੈ ਜੀ, ਉਹ ਖਾਂਦੀ ਹੀ ਨਹੀਂ ਉਹ। ਅੱਛਾ ਧੀਏ ਫਿਲਹਾਲ ਪੁੱਤਰ ਰਾਤ ਦਾ ਤੂੰ ਕੁਝ ਖਾਦਾ ਹੈ ਕਿ ਖਰੇ ਨਹੀਂ ਖਾਦਾ, ਮੈਨੂੰ ਦੱਸ ਦੇ, ਮੈਂ ਤੈਨੂੰ ਪਕਾ ਦਿੰਨੀ ਆ। ਹੈ ਮਕਰੋਨੀ ਤੁਹਾਨੂੰ ਬਣਾਣੀ ਆਂਦੀ? ਉਹ ਕੀ ਹੁੰਦੀ ਕਾਕਾ? ਸੇਵੀਆਂ, ਦੁੱਧ ਵਾਲੀਆਂ ਸੇਵੀਆਂ? ਨਹੀਂ ਸੇਵੀਆਂ ਨਹੀਂ ਹੈ, ਮਕਰੋਨੀ। ਉਹਦੇ ਵਿੱਚ ਚਿਕਨ, ਸਬਜ਼ੀਆਂ, ਟਮਾਟਰ ਵਗੈਰਾ ਵਿੱਚ ਪੈਂਦੇ ਹੀ ਗਏ ਨੇ। ਹੁਣ ਮੇਰੀ ਧੀ ਘਰ ਆ ਗਈ, ਮੈਨੂੰ ਵੀ ਖਵਾਵੇਗੀ ਤੇ ਆਪ ਵੀ ਖਾਵੇਗੀ, ਪਕਾਵੇਗੀ ਘਰ। ਨੌਵਾਂ ਧੀਆਂ ਦਾ ਪੁੱਤਰ ਇਹੀ ਤਾਂ ਫਾਇਦਾ ਹੁੰਦਾ। ਅੱਜ ਕੱਲ ਚੱਲ ਪਿਆ ਮੋਬਾਈਲਾਂ ਦਾ ਕੰਮ। ਹੁਣ ਅਸੀਂ ਅਨਪੜ੍ਹ ਬੰਦੇ, ਸਾਨੂੰ ਕੀ ਪਤਾ ਹੋਵੇ। ਹੁਣ ਤੂੰ ਆਦਾ ਪਕਾਵੀਂ ਤੇ ਮੈਂ ਖਾਵਾਂਗੀ ਤੇ ਤੇਰਾ ਬਹਿਨੋਂ ਹੀ ਖਾਵੇਗਾ। ਮੈਂ ਪਕਾ ਨਾ ਲਿਆਵਾਂ ਹੁਣ? ਨਹੀਂ ਹਾਲੀ ਨਹੀਂ ਮੈਂ ਪਕਾ ਲਿਆਨੀ। ਨਹੀਂ ਅਜੇ ਤੇਰਾ ਨਵਾਂ ਵਿਆਹ ਆਇਆ, ਇਹ ਤੋਂ 5-10 ਦਿਨ ਇੱਥੇ ਆਰਾਮ ਕਰ। ਤੂੰ ਸੈਲਾਂ ਕਰਨੀਆਂ ਨੇ। ਪਤਾ ਕੀ, ਜਦੋਂ ਮੈਂ ਖਾਵਾਂਗੀ ਕੀ? ਨਾ ਪੁੱਤਰ ਮੈਂ ਪਕਾ ਕੇ ਦਿਆਂਗੀ। ਜਦੋਂ ਥੱਕ ਜਾਾਂਗੀ ਬੈੱਡ ਤੇ ਬਹਿ ਜਾਾਂਗੀ, ਮੇਰੀਆਂ ਲੱਤਾਂ 'ਚ ਮਲੀਆਂ, ਸਿਰ 'ਚ ਮਲਿਆ ਤੇਲ ਲਾ ਕੇ, ਚੱਲ ਮੈਂ ਵੀ ਝੱਟ ਜਾ ਕੇ ਆਰਾਮ ਕਰ ਲਾਂਗੀ। ਮੈਂ ਕਰਦਿਆਂ ਕਰਾਂਗੀ, ਬਹਿੰਦੀ ਉੱਠਦੀ। ਬਹੁਤ ਅੱਛੀ ਹੈਗੀ, ਤੁਹਾਡੀ ਸੇਵਾ ਕਰੇਗੀ ਬਾਜੀ। ਤੁਹਾਡੀ ਵੀ ਤੇ ਭਾਈ ਦੀ ਵੀ ਰੋਟੀਆਂ ਪਕਾ ਕੇ ਦੇਗੀ, ਹਾਂਡੀਆਂ ਪਕਾਏਗੀ। ਹੁਣ ਦੱਸਾਂ ਦੀ ਸ਼ਰੀਕਾਂ ਨੂੰ ਮੈਂ। ਅੱਛਾ ਮਿੰਟ ਮੈਨੂੰ ਧੱਕੇ ਮਾਰਦੇ ਸੀ ਤੇ ਕਹਿੰਦੇ ਸੀ ਰਿਸ਼ਤਾ ਅਸੀਂ ਨਹੀਂ ਦੇਣਾ। ਹੁਣ ਸ਼ਰੀਕਾਂ ਬਾਂਹ ਕੱਢ ਕੇ ਕਵਾਂਗੀ ਆਓ, ਇੱਕ ਨੂੰ ਦਾਵਤ ਦਿਆਂਗੀ ਕਿ ਆ ਕੇ ਮੇਰੀ ਨੂੰਹ ਵੇਖੋ ਚੰਨ ਦਾ ਟੋਟਾ। ਇਹਨੂੰ ਕਹਿੰਦੇ ਸੋ ਕਿ ਉਹ ਤਾਂ ਵਿਹਲਾ ਹੈ, ਨਕੰਮਾ ਹੈ, ਨੱਕ ਵੱਡਾ ਹੈ, ਮੂੰਹ ਲੰਮਾ ਹੈ, ਕੰਮ ਤੇ ਨਹੀਂ ਜਾਂਦਾ, ਸੁੱਤਾ ਰਹਿੰਦਾ ਹੈ। ਚੱਲ ਛੱਡ ਦੇ ਬਾਜੀ, ਵੇ ਚੁੱਪ ਕਰ, ਅੱਜ ਮੇਰੇ ਦਿਨ ਆ ਗਏ ਨੇ ਗੱਲ ਕਰਨ ਦੇ। ਮੈਂ ਤੇ ਇਹਨਾਂ ਨੂੰ ਨਾ ਪਛਾਣੀ ਚਲੇ ਨਾ ਦਬਾਏ ਤੇ ਮੇਰਾ ਨਾ ਪੀਲੋ ਕਪੱਤੀ ਕਿੰਨੇ ਰੱਖੇ। ਇਹਨੂੰ ਤੇ ਨਾ ਦੱਸ, ਉਹਦਾ ਤੇ ਦੂਜਾ ਦਿਨ ਹੈ। ਹਾਂ ਕੀ ਹੋਇਆ ਪੁੱਤਰ? ਇਹਨੂੰ ਰਿਸ਼ਤਾ ਨਹੀਂ ਕੋਈ ਦਿੰਦਾ ਸੀ? ਹਾਏ ਹਾਏ ਪੁੱਤਰ, ਜਵਾਬ ਹੋਏ ਨੇ ਪਹਿਲੇ। ਨਹੀਂ ਉਹ ਵੈਸੇ ਉਹ ਗੱਲਬਾਤ ਇਹ ਗੱਲ ਨਹੀਂ, ਤੈਨੂੰ ਨਹੀਂ ਪਤਾ ਸ਼ਰੀਕੇ ਬਲਾਦਰੀ ਵਾਲੇ ਕਿਹੋ ਜਿਹੇ ਲੋਕ ਹੁੰਦੇ ਨੇ। ਉਹ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਇਹ ਗੱਲ ਹੋਈ, ਉਹਦੀ ਮਾਂ ਪਈ ਐਵੇਂ ਕਹਿੰਦੀ ਸੀ। ਤੇ ਅੱਲਾ ਦੀ ਮਿਹਰਬਾਨੀ, ਮੈਂ ਤਾਂ ਪਹਿਲੀ ਵਾਰੀ ਗਈ ਆ, ਇਹਦਾ ਬਹਿਨੋਈ ਤੇ ਮੈਂ ਗਏ ਆ, ਤੇ ਰਿਸ਼ਤਾ ਸਾਡੀ ਚੋਰੀ ਪਾਤਾ ਉਹਨਾਂ ਨੇ। ਹਾਂਜੀ ਹਾਂ ਤੇ ਵੇਖ ਤਾਂ ਸੀ ਏਡੀ ਸੋਹਣੀ। ਅੱਲਾ ਹੁਣ ਤੈਨੂੰ ਹਦਾਇਤ ਦਿੱਤੀ, ਰੱਖਿਆ ਉਹਦਾ ਉੱਠ ਕੇ। ਇਹ ਪੁੱਤਰ ਘਰ ਸਾਰਾ ਤੇਰਾ ਹੀ ਹੈ, ਸਮਝੇ ਨਾ? ਆਪਦਾ ਹੀ ਘਰ ਸਮਝਣਾ, ਖਾਣਾ ਪੀਣਾ। ਤੇਰਾ ਬਹਿਨੋਈ ਵੀ ਆਉਂਦਾ ਹੋਣਾ, ਉਹਨੂੰ ਵੀ ਮੈਂ ਘੱਲਿਆ ਸੀ। ਮੈਂ ਕਿਹਾ ਜ਼ਰਾ ਹੋ ਕੇ ਆ, ਉਹਦੇ ਕੰਮ ਜਾਣਾ ਸੀ ਉਹਨੇ।
ਸਵੇਰ ਦਾ ਗਿਆ ਖਰੇ ਉਹਨੇ ਕੁਝ ਖਾਦਾ ਕਿ ਨਹੀਂ ਖਾਦਾ। ਆਏ ਹੈ ਬਾਜੀ, ਸਿਆਣੇ ਕਹਿੰਦੇ ਨੇ ਕਿ ਜੋੜੇ ਸਮਾਨਾਂ ਤੇ ਬਣਦੇ ਨੇ। ਹਾਂ। ਹੈਂ? ਭਾਵੇਂ ਲੇਟ ਬਣਿਆ ਲੇਕਿਨ ਮੇਰਾ ਜੋੜਾ ਸਹੀ ਬਣਿਆ ਹੈ ਬਾਜੀ। ਉਹ ਤਾਂ ਮੈਂ ਤੈਨੂੰ ਬੜੀ ਵਾਰੀ ਕਿਹਾ ਵਿਆਹ ਕਰਾ ਲੈ, ਤੇਰੇ ਬਹਿਨੋਈ ਨੇ ਕਿਹਾ, ਪਰ ਤੂੰ ਹੀ ਨਹੀਂ ਸੀ ਕਰਾਉਂਦਾ। ਤੂੰ ਹੀ ਕਹਿੰਦਾ ਸੀ ਕਿ ਹਾਲੀ ਰਹਿਣ ਦੇ ਲੇਕਿਨ ਇਹ ਜ਼ਬਰਦਸਤੀ ਅਸੀਂ ਤੇਰਾ ਵਿਆਹ ਕਰਾਇਆ, ਤੂੰ ਤਾਂ ਹਾਲੇ ਹੋਰ ਕਹਿਣਾ ਸੀ ਰਹਿਣ ਦੇ। ਬਾਜੀ ਮੈਂ ਕਿਹਾ ਸੀ ਕਿ ਕੰਮ ਕਰਕੇ ਥੋੜਾ ਸਟੈਂਡ ਹੋ ਜਾਵਾਂਗਾ, ਵੱਡਾ ਘਰ ਆਪਣਾ ਬਣਾਵਾਂਗਾ। ਇਹ ਤੇ ਮਿਹਰਬਾਨੀ ਮੇਰੇ ਭਾਈ ਦੀ, ਉਹਨਾਂ ਨੇ ਵਿਆਹ ਤੇ ਇੰਨੇ ਪੈਸੇ। ਕਦੀ ਇਹ ਸਮਝੇ ਤੈਨੂੰ ਪੁੱਤਰ ਨੂੰ ਨਹੀਂ ਸਮਝਿਆ, ਕਦੀ ਸਮਝਿਆ ਹੁੰਦਾ ਤੇਰੇ ਬਨੋਈ ਦਾ ਘਰ। ਨਹੀਂ। ਸਾਨੂੰ ਅੱਜ ਦੋਵਾਂ ਜੀਆਂ ਤੋਂ ਕਵੇਂ ਅਸੀਂ ਅੱਜ ਬਾਹਰ ਕੱਪੜੇ ਝਾੜ ਕੇ ਨਿਕਲ ਜਾਾਂਗੇ, ਘਰ ਤੁਹਾਡਾ ਹੀ ਹੈ। ਨਹੀਂ ਬਾਜੀ, ਐਸ ਨਹੀਂ ਹੋ ਸਕਦਾ। ਤੁਸੀਂ ਮੈਨੂੰ ਪਾਲਿਆ, ਤੁਸੀਂ ਮੈਨੂੰ ਹਰ ਚੀਜ਼ ਕੀਤੀ ਹੈ, ਮੈਂ ਤੁਹਾਡੇ ਤੋਂ ਬਗੈਰ ਨਹੀਂ ਰਹਿ ਸਕਦਾ। ਮੈਂ ਕਿਹਾ ਬਾਜੀ, ਜੀ ਬੇਟਾ, ਸਿਆਣੇ ਕਹਿੰਦੇ ਨੇ ਕਿ ਜੋੜੇ ਸਮਾਨਾਂ ਤੇ ਬਣਦੇ ਨੇ। ਹਾਂ ਸਮਾਨ। ਮੇਰਾ ਭਾਵੇਂ ਲੇਟ ਜੋੜਾ ਬਣਿਆ ਲੇਕਿਨ ਸ਼ੁਕਰ ਹੈ ਬਿਹਤਰੀਨ ਬਣਿਆ। ਹਾਏ ਲੇਟ ਕਾਹਦਾ, ਕੀ ਹੋਇਆ? ਤੇਰਾ ਬਨੋਈ ਤਾਂ ਤੈਨੂੰ ਰੋਜ਼ ਕਹਿੰਦਾ ਸੀ ਕਿ ਵਿਆਹ ਕਰ ਲੈ, ਤੂੰ ਹੀ ਲੇਟ ਵਿਆਹ ਕੀਤਾ ਤੇ ਹੁਣ ਵੀ ਤੈਨੂੰ ਜ਼ਬਰਦਸਤੀ ਨਾਲ ਕਹਿੰਦੇ ਤੂੰ ਕਿੱਥੇ ਕਰਾਉਣਾ ਸੀ। ਆਲੀ ਕਹਿੰਦਾ ਸੀ ਮੈਂ ਖਿਦਮਤ ਤੁਹਾਡੀ ਦੋਵਾਂ ਦੀ ਕਰ ਲਵਾਂ ਫੇਰ ਕਰਾਵਾਂਗਾ। ਅਸੀਂ ਕਿਹਾ ਘਰ 'ਚ ਰੌਣਕ ਹੋਣੀ ਚਾਹੀਦੀ। ਹੁਣ ਮੇਰੀ ਨੂੰਹ ਧੀ ਰਾਣੀ ਆ ਗਈ ਨਾ ਪੁੱਤਰ, ਅੱਜ ਨੂੰ ਸਵੇਰੇ ਉੱਠ ਪਵੀਂ। ਅੱਜ 2 ਦਿਨ ਵਿਆਹ ਨੂੰ ਹੋ ਗਏ, ਸਵੇਰੇ ਹੋ ਜਾਣਾ ਤੀਸਰਾ ਦਿਨ। ਸਵੇਰੇ ਉੱਠ ਕੇ ਮੇਰੀ ਧੀ ਕੱਪੜੇ ਬਦਲ ਕੇ ਤੇ ਆਦਾ ਨਾਸ਼ਤਾ ਬਣਾ ਲਵੀਂ। ਨਾਸ਼ਤਾ ਸਾਨੂੰ ਕਰਾ ਕੇ ਸਫਾਈ ਕਰਕੇ ਨਾ ਫਿਰ ਦੁਪਹਿਰ ਦੀ ਰੋਟੀ ਬਣਾ ਲਵੀਂ। ਤੇਰੀ ਜਿਹੜੀ ਦਿਲ ਕਰਦਾ ਨਾ ਚੀਜ਼ ਉਹ ਪਕਾ ਲਈ ਤੇ ਨਾਲੇ ਮੈਨੂੰ ਵੀ ਚਖਾ ਦੇਈਂ। ਉਸ ਤੋਂ ਬਾਅਦ ਮੈਨੂੰ ਜ਼ਰਾ ਕੁਛ ਲੱਤਾਂ ਨੂੰ ਤੇਲ ਚਲਾਵੀਂ ਤੇ ਸਿਰ ਨੂੰ ਚਲਾਵੀਂ, ਕੱਪੜੇ ਧੋ ਕੇ ਸੁੱਕਣੇ ਪਾ ਦੀ, ਬਰਤਨ ਧੋ ਕੇ ਝਾੜੂ ਮਾਰ ਕੇ ਤੱਪੇ ਹੀ ਲਾਣੀ ਬਸ ਤੂੰ। ਫਿਰ ਤੇਰੇ ਬਨੋਈ ਨੇ ਜਾਣਾ। ਇਹ ਪੂਰੇ ਮਹੀਨੇ ਦਾ ਕੰਮ ਬਾਜੀ ਤੁਸੀਂ ਅੱਜ ਹੀ ਉਹਨੂੰ ਦੱਸਤਾ ਤੁਸੀਂ ਹੈ। ਮੈਂ ਨਾ ਉਹਨੂੰ ਦੱਸਾਂਗੀ, ਸਮਝਾਵਾਂਗੀ ਤੇ ਹੋਰ ਉਹਨੂੰ ਕੌਣ ਸਮਝਾਵੇਗੀ। ਘਰ ਦੇ ਕੰਮ ਵੱਡੇ ਵਡੇਰੇ ਸਮਝਾਉਂਦੇ ਨੇ ਨਾ। ਨਵੀਂ ਵੋਟੀ ਘਰ ਆਉਂਦੀ ਹੈ ਨਾ, ਇੱਕਦਮ ਪ੍ਰੈਸ਼ਰ ਨਹੀਂ ਪਾਈਦਾ ਹੁੰਦਾ, ਆਸਤਾ ਕੰਮ ਕੇ ਨਵੀਂ ਆ ਜਾਵੇ ਨਾ ਤੇ ਬਹੁਤਾ ਆਰਾਮ ਕਰਨ ਲੱਗ ਪਵੇ, ਫਿਰ ਆਰਾਮ ਤੇ ਹੀ ਢਿੱਲ ਜਾਂਦੀ ਹੈ। ਮੇਰਾ ਮਤਲਬ ਇਹ ਚੰਗੀ ਲੱਗੀ ਹੈ ਮੈਨੂੰ। ਅੱਛਾ। ਹਾਂ, ਨਿੱਘੀ ਕੁੜੀ ਹੈ, ਬੜੀ ਚੰਗੀ ਹੈ, ਇਹ ਮੇਰਾ ਸਾਰਾ ਕਹਿਣਾ ਮੰਨੇਗੀ। ਹਾਂਜੀ। ਤੇ ਨਾਲੇ ਜਦੋਂ ਤੇਰਾ ਆ ਜਾਵੇ ਨਾ ਪਾਪਾ ਬਹਿਨੋਈ, ਉਹਨੂੰ ਆਦੇ ਚਾਹ ਪੁੱਛੀ। ਅੱਛਾ, ਚਾਹ ਪਕਾ ਕੇ ਬਲਕਿ ਪੁੱਛਣਾ ਤੇ ਅੱਗੇ ਲਿਆ ਕੇ ਰੱਖ ਦੇਈਂ, ਜੁੱਤੀ ਚੁੱਕ ਕੇ ਰੱਖ ਦੇਈਂ, ਕੱਪੜੇ ਉਹਦੇ ਕਿੱਲੀ ਨਾਲ ਟੰਗ ਦੇਈਂ। ਸਮਝੇ ਨਾ? ਭਾਈ ਮੇਰੇ ਨਾ ਚਾਹ ਬੜੇ ਸ਼ੌਕੀਨ ਆ ਪੀਂਦੇ ਨੇ, ਨਾਲ ਕੋਈ ਰਸ ਬਿਸਕੁਟ ਰੱਖ ਦੇਣਾ, ਠੀਕ ਹੈ ਨਾ? ਲੱਗੇ ਕੋਈ ਮੈਨੂੰ ਆਵਾਜ਼ ਨਾ ਮਾਰਨ ਕਿਸੇ ਚੀਜ਼ ਤੋਂ, ਭੱਜ ਕੇ ਤੂੰ ਆਪ ਹੀ ਮੇਰਾ ਪੁੱਤਰ ਕਰਨੇ ਨੇ। ਮੈਨੂੰ ਤਾਂ ਇੰਜ ਲੱਗਦਾ ਹੈ ਕਿ ਜਵਾਨੀ 'ਚ ਜਿਹੜੇ ਤੁਹਾਡੇ ਵਿਆਹ ਤੋਂ ਬਾਅਦ ਕੰਮ ਸਾਰੇ ਕਰਵਾਉਂਦੇ ਨੇ ਉਹਨਾਂ ਦਾ ਬਦਲਾ ਤੁਸੀਂ ਮੇਰੇ ਕੋਲ ਲੈ ਰਹੇ ਜਿੰਨੇ ਕੰਮ ਦੱਸਦਾ। ਨਹੀਂ ਕੀ ਹੋ ਗਿਆ? ਕਿਸਮਤ ਵਾਲੀਆਂ ਵਿਆਹਾਂ ਜਾਂਦੀਆਂ ਕੰਮ ਕਰਦੀਆਂ ਨੇ। ਮੈਨੂੰ ਸ਼ਰੀਕਾ ਬਲਾਦਰੀ ਨੂੰ ਤਾਂ ਮੇਖੋ ਹੀ ਵਖਾਣਾ ਤੋਂ ਮੈਨੂੰ ਕਹਿਣਗੇ ਕਿੱਡੀ ਨਿੱਘੀ ਨੂੰਹ ਲਿਆਂਦੀ, ਭੱਜ ਕੰਮ ਪਈ ਕਰਦੀ। ਇਹੀ ਤਾਂ ਮੈਂ ਉਹਨਾਂ ਨੂੰ ਵਿਖਾਣਾ ਹਾਂਜੀ ਕਿ ਸੋਹਣੀ ਵੀ ਕਿੱਡੀ ਤੇ ਵੇਲੇ ਜ਼ਰਾ ਨਖਰਾ ਨਹੀਂ, ਭੱਜ ਕੰਮ ਕਰਦੀ ਪਈ। ਵੈਸੇ ਬਾਜੀ ਭਾਈ ਕਿੱਡੇ ਚੰਗੇ ਨੇ ਹੈ, ਮੇਰੇ ਇੰਨਾ ਪੈਸਾ ਵਿਆਹ ਤੇ ਲਾਤਾ ਉਹਨਾਂ ਨੇ ਹੈ, ਉਹ ਕੋਈ ਗੱਲ ਹੀ ਨਹੀਂ ਕੀਤੀ ਇਹਨਾਂ ਨੇ। ਮੇਰਾ ਖਿਆਲ ਕੋਈ ਚੀਜ਼ ਲੈਣ ਗਏ ਨੇ ਸਵੇਰ ਦੇ, ਤੇਰੇ ਕੰਮ ਗਏ ਨੇ। ਕੋਈ ਫੋਨ ਆਇਆ ਤੂੰ ਕਹਿੰਦਾ ਮੈਂ ਚੱਲਿਆ, ਮੈਂ ਕਿਤੇ ਕਹਿੰਦਾ ਮੈਂ ਰਜ਼ਵਾਨ ਦੇ ਕੰਮ ਚੱਲਿਆ। ਮੈਂ ਕਿਹਾ ਖੈਰ ਨਾ ਜਾ ਤੇ ਖੈਰ ਨਾ ਲਾ, ਲੇਕਿਨ ਦੇਰ ਵਾਵਾ ਹੋ ਗਈ ਹਾਲੇ ਤੱਕ ਆਇਆ ਤੇ ਨਹੀਂ। ਤੇ ਚੱਲ ਹੁਣੇ ਠਹਿਰ ਕੇ ਨਾ ਮੇਰੀ ਧੀ ਫਿਰ ਉੱਠ ਕੇ ਕੁਛ ਪਕਾ ਲਈ, ਜਿਹੜਾ ਤੂੰ ਕਰਮੋਨੀ ਜੀ ਕਹਿੰਨੀ ਪਈ ਸਾਂ, ਮਕਰੋਨੀ। ਉਹ ਤੁਹਾਡੇ ਚੋਚਲੇ, ਤੁਸੀਂ ਜਾਣੋ, ਸਾਨੂੰ ਕੀ ਪਤਾ। ਮੈਂ ਕਿਹਾ ਬਾਜੀ ਜੀ ਭਾਈ ਨੇ ਮੇਰੇ ਵਿਆਹ ਤੇ ਇੰਨਾ ਪੈਸਾ ਲਾਤਾ ਹੈ, ਕੋਈ ਗੱਲ ਨਹੀਂ ਕੀਤੀ ਹੈ ਨਾ। ਤੇ ਗੱਲ ਕਰਨ ਕਿਵੇਂ ਪੁੱਤਰ, ਤੈਨੂੰ ਸਮਝਦੇ ਨੇ ਹੈ? ਉਹਨਾਂ ਤੇ ਪੈਸਾ ਤੇਰੇ ਤੇ ਲਾਣਾ ਸੀ, ਹੋਰ ਕਿੰਦੇ ਤੇ ਲਾਣਾ? ਬਿਲਕੁਲ ਸਹੀ। ਕੌਣ ਆ ਗਿਆ? ਤੇਰਾ ਬਹਿਨੋਈ ਆ ਗਿਆ। ਭਾਈ ਨਾ ਆ ਗਏ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਭਾਈ। ਹਾਂਜੀ ਭਾਈ ਠੀਕ। ਯਾਰ ਭਾਈ ਖੈਰ ਮੁਬਾਰਕਾਂ ਹੋਣ ਦਾ ਨਾ। ਖੈਰ ਮੁਬਾਰਕ ਭਾਈ। ਲੱਕੀ ਕੁੜੀ ਆ। ਹਾਂਜੀ ਭਾਈ, ਲੱਕੀ ਕੁੜੀ ਸਾਡੇ ਘਰ ਚ ਵਿਆਹ ਕੇ ਆਈ। ਅੱਛਾ ਜੀ। ਹੋ ਕੀ ਖੈਰ ਦੀ ਗੱਲ ਹੈ ਅੱਜ? ਕੋਈ ਨਵੀਂ ਗੱਲ? ਲਓ ਵੇਖੋ ਨਾ ਜੀ, ਵੱਡੀ ਦਿਹਾੜੀ ਲੱਗ ਗਈ ਭਾਈ ਦੀ। ਦਿਹਾੜੀ ਦੀ ਨਹੀਂ ਗੱਲ। ਹਾਂਜੀ। ਸੋਹਣਿਆ ਨਸੀਬ ਖੁੱਲ ਗਏ ਇਸ ਘਰ ਦੇ। ਅੱਛਾ ਮੇਰੇ ਵੀ ਨਸੀਬ ਜਾਗ। ਓਏ ਭਾਈ ਨੇ ਤੇ ਵਿਆਹ ਕੀ ਏ, ਮੇਰਾ ਤੇ ਦਿਲ ਫਟਿਆ ਜਾ ਰਿਹਾ, ਮੈਨੂੰ ਦੱਸ। ਮੈਂ ਗਿਆ ਰਜ਼ਵਾਨ ਨਾਲ, ਅੱਛਾ ਜਿਹਦੇ ਲਈ ਇਹਦੇ ਕਾਗਜ਼ ਜਮ੍ਹਾਂ ਕਰਾਏ ਸੀ, ਅੱਛਾ ਵੀਜ਼ਾ ਆ ਗਿਆ। ਮੈਂ ਸਦਕੇ ਮੈਂ ਵਾਰੀ, ਮੇਰਾ ਪੁੱਤਰ ਬਾਹਰ ਚੱਲਿਆ। ਹਾਂ ਵੀਜ਼ਾ ਮਿਲ ਗਿਆ। ਕਿਹੜਾ ਵੀਜ਼ਾ? ਯੂਰਪ ਦਾ ਵੀਜ਼ਾ, ਯੂਰਪ ਦਾ। ਮੁਬਾਰਕਾਂ ਹੋਣ ਯਾਰ, ਬਹੁਤ ਲੱਕੀ। ਭਾਈ ਨੇ ਧੀਏ ਤੈਨੂੰ ਵੀ ਮੁਬਾਰਕ ਹੋ। ਵੇਖੋ ਕਦਮ ਮੁਬਾਰਕ ਉਹਨਾਂ ਦੇ ਇਸ ਘਰ ਚ ਪਏ ਨੇ ਤੇ ਨਾਲ ਹੀ ਵੀਜ਼ਾ ਮਿਲ ਗਿਆ। ਉਹ ਭਾਈ ਨੇ ਵਿਆਹ ਨੂੰ ਤੇ ਅੱਜ ਦੂਜਾ ਦਿਨ ਹੈ। ਉਹ ਦੂਜਾ ਦਿਨ ਲੈ, ਟਾਈਮ ਕੀ ਹੋ ਗਿਆ? ਟਾਈਮ ਭਾਈ ਨਾ ਇਹ ਤੇ ਆਪਣੇ 2 ਵਜੇ ਨੇ। 2 ਵਜੇ ਨੇ। ਹਾਂਜੀ 7 ਵਜੇ ਦੀ ਫਲਾਈਟ ਹੀ ਤੇਰੀ ਤਿਆਰੀ ਕਰ। ਕੀ ਮਤਲਬ? ਮਤਲਬ 7 ਵਜੇ ਦੀ ਫਲਾਈਟ ਹੈ, ਯੂਰਪ ਜਾ ਰਿਹਾ ਤੂੰ ਅੱਜ। ਉਹ ਨਹੀਂ ਭਾਈ ਨਾ ਦੂਜਾ, ਮੈਂ ਤੇ ਹੁਣ ਇੱਥੇ ਰਹਿਣਾ ਤੇ ਨਾਲ ਰਹਿਣਾ ਭਾਈ ਨਾ। ਇਹ ਆਪਣੀ ਬੇਗਮ ਦੇ ਨਾਲ ਰਹਿਣਾ। ਬਾਈ ਨਹੀਂ ਵੇਖਣਾ, 40 ਲੱਖ ਰੁਪਈਆ ਦਿੱਤਾ ਅਸੀਂ ਵੀਜ਼ੇ ਦਾ, ਮੈਂ ਭਰਿਆ ਨਾ। ਹਾਂਜੀ ਆਹ ਤੇ ਮੈਂ 40 ਲੱਖ ਰੁਪਈਆ ਭਰਿਆ ਵੀਜ਼ੇ ਦਾ, ਤੇਰੇ ਵਿਆਹ ਤੇ ਵੀ ਪੈਸੇ ਲਾਤੇ। ਹਾਂ ਮੈਂ ਕਹਿੰਦਾ ਕੁੜੀ ਲੱਕੀ ਲੱਕੀ, ਬਾਕੀ ਬਹੁਤ ਲੱਕੀ ਹੈ ਭਾਈ ਨਾ। ਵੇਖੋ ਤਾਂ ਸਹੀ ਨਾ, ਜਿੰਨੇ ਆਂਦੇ ਹੀ ਘਰ ਚ ਪੈਰ ਰੱਖਿਆ
ਤੇ ਨਾਲ ਹੀ ਵੇਖੋ ਵੀਜ਼ਾ ਲੱਗ ਗਿਆ। ਬਾਜੀ ਵੇਖ ਲਓ ਭਾਈ ਨੇ ਕੀ ਕਹਿ ਰਹੇ ਨੇ। ਬਹੁਤ ਕਾਕਾ ਬਹੁਤ ਠੀਕ ਹੈ। ਮੁਬਾਰਕ ਪੁੱਤਰ, ਬਹੁਤ ਬਹੁਤ ਮੁਬਾਰਕ। ਇਹ ਮੁਬਾਰਕ ਤੇ ਹੈ ਲੇਕਿਨ ਮੁੜ ਕੇ ਟੈਨਸ਼ਨ ਵੀ ਨਾ ਪਾਏ ਜਾਂਦਿਆਂ ਨੂੰ ਫੋਨ ਕਰ ਦੇਣਾ ਮੈਨੂੰ, ਠੀਕ ਹੈ ਨਾ? ਕਿਨੂੰ? ਉੱਥੇ ਤਫੈਲ ਹੈ, ਤਫੈਲ ਡੈਨਮਾਰਕ ਦੇ ਵਿੱਚ। ਹਾਂਜੀ। ਮੇਰਾ ਇੱਕ ਦੋਸਤ ਹੈ, ਹਾਂਜੀ। ਉਹਦਾ ਵੀ ਪੈਰਿਸ ਦੇ ਵਿੱਚ ਮੇਰਾ ਇੱਕ ਰਸ਼ਾਦ ਦੋਸਤ ਹੈ। ਹਾਂ ਉਹਨੂੰ ਮੈਂ ਫੋਨ ਕਰ ਦਿੱਤਾ, ਮੈਂ ਕਿਹਾ ਮੁੰਡੇ ਨੂੰ ਤੂੰ 에ਅਰਪੋਰਟ ਤੋਂ ਲੈ ਲੈਣਾ, ਠੀਕ ਹੈ ਨਾ ਪੁੱਤਰ? ਤਿਆਰੀ ਕਰ ਉਹ ਜਲਦੀ। ਭਾਈ ਨੇ ਐਡੀ ਕਾਦੀ ਭਾਈ ਨੇ ਵਿਆਹ ਹੋਇਆ ਤੁਸੀਂ ਦੇਖੋ ਤੇ ਮੇਰੀ ਬੇਗਮ ਹੈ ਭਾਈ, ਮੈਂ ਆਪਣੀ ਬੇਗਮ ਦੇ ਕੋਲ ਰਹਾਂਗਾ ਭਾਈ। ਤੂੰ ਕਿ ਰੋਣ ਰਹੀ ਕੀ ਹੋਇਆ? ਉਹ ਵੇਖੋ ਰੋਡੀ ਤੁਸੀਂ ਵੇਖ ਲਓ ਮੈਨੂੰ ਭੇਜਣ ਦਾ ਕਿਹਾ ਤੇ ਉਹਦੇ ਅਥਰੂ ਨਿਕਲ ਆਏ ਨੇ। ਨੈਸ਼ੀ ਨਾ ਪਾਣਾ ਇਸ ਘਰ 'ਚ, ਹੁਣ ਨੈਸ਼ੀ ਨਾ ਉਹਨੂੰ ਭਾਵੇਂ ਪਾਣਾ, ਭੁੱਖ ਲੱਗੀ ਹੋਵੇ। ਨੈਸ਼ੀ ਨਾ ਪਾਣਾ, ਮੈਂ ਤੁਹਾਨੂੰ ਦੱਸ ਦਿੰਦਾ। ਨੈਸ਼ੀ ਕਾਦੀ ਭਾਈ? ਬਸ ਹੁਣ ਤੂੰ ਨਾ ਤਿਆਰੀ ਕਰ, ਹੈਲੋ ਪੁੱਤਰ ਮੇਰੀ ਗੱਲ ਜਲਦੀ ਕਰ। ਸੁਣੋ। ਇੱਕ ਮਿੰਟ ਭਾਈ ਨੇ ਮੇਰੀ ਗੱਲ ਸੁਣੋ। ਬਾਜੀ ਇਹ ਕੀ ਕਰ ਰਹੇ ਨੇ ਭਾਈ ਨੇ? ਤੇ ਠੀਕ ਕਹਿ ਰਹੇ ਨੇ, ਲੋਕੀ ਤੇ ਚਾਵਾਂ ਨਾਲ ਜਹਾਜ਼ਾਂ ਤੇ ਚੜਦੇ ਨੇ ਤੇ ਤੈਨੂੰ ਤੇਰੇ ਚੰਗੀ ਗੱਲ ਨਹੀਂ ਉਹਨੇ ਤੈਅ ਲਾ ਕੱਪੜਿਆਂ ਦੀ, ਤੈਅ ਲਾ, ਜਲਦੀ ਕਰ ਇਹਦੇ। ਉਹ ਭਾਈ ਨੇ ਮੇਰੀ ਗੱਲ ਤੇ ਸੁਣੋ। ਭਾਈ ਨੇ ਤੈਅ ਲਾ, ਜਲਦੀ ਕਰ। ਕੁੜੀ ਨੂੰ ਬੁਲਾ, ਤੈਅ ਲਾ। ਤੈਅ ਲਾ, ਤੈਅ ਲਾ, ਜਲਦੀ ਕਰ। ਅੱਛਾ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਨਾ ਮੈਂ ਤੇਰੀ ਸੁਣ ਲਈ। ਇੱਧਰ ਤੇ ਆਓ ਭਾਈ ਇੱਧਰ ਤੇ ਆਓ। ਬਾਜੀ ਭਾਈ ਨੇ ਉਹਨੂੰ ਕੀ ਪਸੋੜੀ ਪੈ ਗਈ? ਹਾਏ ਬੈ ਦੇਣਾ ਤੋਂ ਉਹ ਰੋਣ ਡਈ ਹੈ ਵੇਖੋ ਤੇ ਸਹੀ। ਐਵੇਂ ਗੱਲਾਂ ਨਹੀਂ ਧੀਏ ਕਰੀਦੀਆਂ। ਮੈਂ ਨਵੀਂ ਵਿਆਹੀ ਸਾਂ ਨਾ ਤੇ ਮੈਂ ਸਾਲ ਪੇਕਿਆਂ ਤੇ ਰਹੀ ਸਾਂ ਤੇ ਉੱਤੋਂ ਬੈਠ ਪਿੱਛੇ ਕਰ, ਆਈ ਨਹੀਂ ਜਲਦੀ ਸਾਂ। ਕਰ, ਜਲਦੀ। ਹੈਲੋ ਉਹ ਛੇਤੀ ਕਰ। ਛੋਟੀ ਮੰਮੀ ਨਾਲ ਰਹਿ ਹੋਣੇ ਨੇ। ਉਹ ਭਾਈ ਨੇ ਮੇਰੀ ਗੱਲ ਤੇ ਸੁਣੋ। ਕਿਹਦੀ? ਮੇਰੀ ਇੱਕ ਛੋਟੀ ਜਿਹੀ ਮੈਂ ਗੱਲ। ਤੇਰੀ ਗੱਲ ਸੁਣ ਬੈਠਾ ਜਿਹੜੀ। ਕੀ ਮਤਲਬ? ਇੱਥੇ ਇੱਕ ਵਾਰੀ ਨੂੰ ਰੱਖੋ, ਤੈਅ ਤਾਂ ਕਰ ਲਈਏ ਤੁਸੀਂ ਨਾ। ਤੈਅ ਕਰੋ, ਜਲਦੀ ਕਰੋ, ਜਲਦੀ। ਹਾਂ। ਉਹ ਇਹ ਵੇਖੋ ਤੁਸੀਂ, ਉਹ ਇਹ ਤੇ ਵਿਆਹ ਦੇ ਪੂਰੇ ਚਾਹ ਵੀ ਨਹੀਂ ਲੱਥੇ। ਕਿਹੜੀ? ਜਨਮ ਕਰੋ ਹਾਂ। ਹੁਣ ਤੂੰ ਜਹਾਜ਼ ਤੋਂ ਲੈਣਾ, ਚਾਹ ਨਹੀਂ ਲਾਣੇ। ਕੀ ਮਤਲਬ? ਜਲਦੀ ਕਰ, ਓਏ, ਜਲਦੀ ਕਰ, ਜਲਦੀ। ਭਾਈ ਮੇਰੀ ਗੱਲ। ਅੱਛਾ ਇੱਕ ਮਹੀਨਾ ਕੱਢ ਲਵਾਂ, ਇੱਕ ਮਹੀਨੇ ਬਾਅਦ ਚਲਾ ਜਾਗਾ ਨਾ ਹੁਣ ਮੈਂ। ਮਹੀਨੇ ਬਾਅਦ ਨਹੀਂ ਪੁੱਤਰ, 40 ਲੱਖ ਰੁਪਈਆ ਦਿੱਤਾ ਹੈ ਕੋਈ ਨਹੀਂ ਵੀਜ਼ੇ ਦਾ। ਨਹੀਂ ਜਲਦੀ ਕਰ, ਕੋਈ ਤੈਅ ਲਾ। ਨਹੀਂ ਤੈਅ ਲਾ, ਮਹੀਨੇ ਬਾਅਦ ਤੈਅ ਲਾ ਨਾ ਤੂੰ, ਤੀਨੋਂ ਤੈਨੂੰ ਪਤਾ ਨਹੀਂ ਕਿੰਨੇ ਛੇਤੀ ਕਰ। ਅੱਛਾ ਮੇਰੀ ਗੱਲ ਸੁਣੋ, ਮੈਂ ਨਹੀਂ ਤੁਸੀਂ ਤੈਅ ਲਾਓ ਤੇ ਜਿਹੜੀ 2 ਕਿਲੋ ਮੱਛੀ ਪਈ ਮੈਂ ਉਹ ਨਾ ਭੁੰਨ ਲਵਾਂ। ਅੱਜ ਭਰਾ ਬਾਹਰ ਚੱਲਿਆ, ਬੁਰਕੀ ਬੁਰਕੀ ਲਾ ਲਾਂਗੇ। ਵੈਸੇ ਮੇਰਾ ਦਿਲ ਕੱਟਦਾ ਪਿਆ ਸਵੇਰ ਤੇਰਾ ਭਰਾ ਦੰਦ ਤੇਰੇ ਨਾਲ ਲੈ ਚੱਲਿਆ, ਇੱਥੇ ਹੀ ਤੇਰੇ ਦੰਦ ਵੀ, ਮੱਛੀ ਵੀ ਇੱਥੇ ਹੀ ਹੈ। ਇਹ ਤੈਅ ਲਾ ਨਾ, ਜਲਦੀ ਕਰ। ਇਹ ਕਹਿੰਦੀ ਪਸੋੜੀ ਪੈ ਗਈ। ਕਿਤੇ ਖਰਾਬ ਹੀ ਨਾ ਹੋ ਜਾਵੇ ਮੱਛੀ। ਕੱਲ ਦਾ ਲਾ ਕੇ ਰੱਖਿਆ ਹੈ। ਭਾਈ ਨੇ ਇੱਧਰ ਤੇ ਵੇਖੋ ਕਿੰਨੀ ਸੋਹਣੀ ਮੇਰੀ ਬੇਗਮ ਹੈ ਤੇ ਤੁਸੀਂ ਵੇਖ ਲਓ ਕੀ ਪਸੋੜ ਤੇ ਪਾਤਾ। ਮੈਂ ਘੱਟ ਸੋਹਣੀ ਸਾਂ, ਮੈਨੂੰ ਤੇ ਸਾਲ ਮੇਰੇ ਪਿੱਛੇ ਨਹੀਂ ਸੀ ਗਿਆ। ਮੈਂ ਪੇਕਿਆਂ ਤੇ ਰਹੀ ਸਾਂ, ਉਹ 2 ਸਾਲ ਇੱਥੇ ਰਹਿ ਲੈ ਗਈ ਸਾਡੇ ਕੋਲ। ਤੇਰੇ ਬਿਨਾਂ ਤੇ ਕੀ ਕਿਆਮਤ ਆ ਜਾਣੀ। ਓਏ ਏਡੀ ਕਿਹੜੀ ਗੱਲ ਹੈ? ਹੁਣ ਤੂੰ ਜਾਣਾ, ਹਾਂ। ਮੈਂ 15 ਕੁ ਸਾਲਾਂ ਬਾਅਦ ਤੂੰ ਵਾਪਸ ਆ ਜਾਣਾ। ਵਾਹ ਇਹ ਕਿਹੜਾ ਹੋ 6 ਸਾਲ ਤੇ ਲੱਗਣੇ ਨੇ ਤੇਰੇ ਉੱਥੇ ਕਾਗਜ਼ ਬਣਨ ਤੇ। ਹਾਂਜੀ। ਫਿਰ ਤੈਨੂੰ ਉੱਥੋਂ ਦਾ ਪਾਸਪੋਰਟ ਮਿਲੇਗਾ, ਨੈਸ਼ਨੈਲਿਟੀ ਮਿਲੇਗੀ, ਉਸ ਤੋਂ ਬਾਅਦ ਤੂੰ ਵਾਪਸ ਆ ਜਾਣਾ। ਤੈਅ ਲਾ, ਤੈਅ ਲਾ, ਤੈਅ ਲਾ। ਅੱਜ ਮੇਰੇ ਭਰਾ ਨੇ ਰੋਟੀ ਵੀ ਨਹੀਂ ਖਾਧੀ। ਆਹ ਤਾਂ ਬੋਲ। ਰੋਟੀ ਵੀ ਚੁੱਪ ਕਰਕੇ, ਉਹਨੇ ਗਰੀਬ ਚੁੱਪ ਨੇ ਕਰ। ਰੋਟੀ। ਕੱਲ ਮੈਂ ਕਿ ਪਾਈਆ ਗੋਸ਼ਤ ਭੁੰਨ ਕੇ ਖਾ ਬੈਠੀ ਆ, ਉਦੋਂ ਦੀ ਇਹਨੂੰ ਪੀੜ ਪੈ ਗਈ ਹੈ। ਉਹ ਵੇਖੋ ਉਹ ਵੇਖੋ ਭਾਈਆ ਕਿਹੜਾ ਗੋਸ਼ਤ ਖਾਦਾ? ਆ ਜਿਹੜਾ ਪਿਆਜ਼ ਭੁੰਨ ਕੇ ਮੈਂ ਖਾ ਲਿਆ, ਦਿਲ ਪੇ ਕੱਟਦਾ ਸੀ। ਚੱਲ ਚੱਲ ਜਲਦੀ ਤੈਅ ਲਾ। ਮੁੱਕਾ ਮਾਰਿਆ, ਦਿਲ ਕੱਟ ਗਿਆ। ਜੇ ਉੱਠ ਕੇ ਮੇਰੇ ਬਾਅਦ ਜੂਸ ਲਿਆ, ਕੋ ਨਵਾਂ ਫਲੇਵਰ ਆਇਆ ਹੈ ਤੇ ਨਵਾਂ ਫਲੇਵਰ, ਗੋਂਗਲੂ ਫਲੇਵਰ ਲੈ ਮੈਂ ਤੇਰੇ ਲਈ। ਮੈਂ ਉਹ ਕੀ ਹੁੰਦਾ? ਆ ਗੋਂਗਲੂਆਂ ਦਾ ਫਲੇਵਰ ਨਵਾਂ, ਗੋਂਗਲੂਆਂ ਦਾ ਜੂਸ ਕੱਢ ਕੇ ਤੇਰੇ ਲਈ ਲੈ, ਉਹਨਾਂ ਫਲੇਵਰ ਬਣ ਜਾਏਗਾ। ਤੈਅ ਲਾਈ ਜਾ, ਤੈਅ ਲਾਈ ਜਾ, ਫਟਾਫਟ ਕਰ। ਤੁਸੀਂ ਆਪਣੀ ਲੜਾਈ ਪਾ ਲਈ ਹੈ, ਮੇਰਾ ਕੁਝ ਸੋਚਿਓ। ਮੈਨੂੰ ਬਾਹਰ ਭੇਜ ਰਹੇ ਨੇ। ਤੇਰਾ ਹੀ ਸੋਚਿਆ, 40 ਲੱਖ ਰੁਪਈਆ ਤੇਰਾ ਹੀ ਦਿੱਤਾ, ਹੋਰ ਕਿਹਦਾ ਦਿੱਤਾ? ਤੁਹਾਡੀ ਹਰ ਗੱਲ ਮੰਨੀ ਹੈ ਭਾਈ ਨੇ, ਗੱਲ ਮੈਂ ਨਹੀਂ ਮੰਨਣੀ ਕਿਹੜੀ ਤੁਹਾਡੀ। ਨਹੀਂ ਮੰਨਣੀ ਤੂੰ? ਮੈਂ ਬਾਹਰ ਜਾਣ ਦੀ। ਤੂੰ ਜਾਣਾ ਹੀ ਜਾਣਾ, ਤੇਰਾ ਪਿਓ ਵੀ ਜਾਏਗਾ, ਤੂੰ ਨਹੀਂ ਜਾਣਾ। ਵੀਜ਼ਾ ਤੁਸੀਂ ਮਹੀਨਾ ਅੱਗੇ ਕਰਾ ਲਓ। ਕੌਣ? ਹੈਂ? ਵਾਹ, ਤੇਰੇ ਸਦਕੇ 40 ਲੱਖ ਰੁਪਈਆ ਦਿੱਤਾ ਉਹਨੂੰ ਤੇ ਅੱਗੇ ਵੀਜ਼ਾ ਕਰਾ ਲਓ। ਵਾਹ। ਤੇ ਕੀ ਉਹ ਮੰਨ ਲੈਣਗੇ? ਨਹੀਂ ਆ ਵਿੱਚ ਹੈਂਗਰ ਹੈ, ਜਦੋਂ ਆਵੇਂ ਵਾਪਸੀ ਲੈ ਕੇ ਆਣਾ ਹੀ ਮੈਂ ਘਰੋਂ ਦਿੱਤਾ ਹੀ ਤੇਰੇ ਬਹਿਨ ਹੋਈ ਦਾ ਹੈਂਗਰ ਹੀ। ਐਡੀ ਸੋਹਣੀ ਮੋਟੀ ਉਹ ਵੇਖੋ ਮੇਕਅਪ ਕੀਤਾ, ਰੋਂਡੀ ਉਹ ਵੇਖੋ ਤੇ ਸਹੀ। ਮੇਕਅਪ ਹੀ ਵਹੁਟੀਆਂ ਕਰਦੀਆਂ ਨੇ, ਹੋਰ ਕਦੀ ਵੇਖੀ ਗਾਰਾ ਮਲਿਆ ਮੂੰਹ ਦੇ ਉੱਤੇ ਵਿਆਹ ਦੇ ਉੱਤੇ? ਭਾਈ ਨੇ ਤੁਹਾਡੀ ਮਿਹਰਬਾਨੀ, ਕੋਈ 2-4 ਦਿਨ ਤਾਂ ਕੱਢ ਲੈਂਦੇ ਹੋ। ਕਿਹੜੇ 2-4 ਦਿਨ? ਨਹੀਂ ਸੋਹਣਿਆ। ਜਦੋਂ ਚੁੱਪ ਕਰ ਜਾ। ਤੁਰੋਂ ਟਿਕਟਾਂ ਕੱਟੀਆਂ ਜਾਣ ਨਾ ਬਾਹਰੋਂ, ਉਦੋਂ ਕੋਈ ਨਹੀਂ ਰਹਿੰਦਾ, ਬੰਦਾ ਟੁਰ ਜਾਂਦਾ। ਤੇਰੀ ਟਿਕਟ ਕੱਟੀ ਗਈ ਬੇਟੇ। ਬਸ ਤੇਰੀ ਟਿਕਟ ਕੱਟੀ ਗਈ। ਕਿਹੜੇ ਸ਼ਹਿਰ, ਕਿਹੜੇ ਮੁਲਕ ਦੀ? ਹਾਂਜੀ, ਕਿਹੜੇ ਮੁਲਕ ਦੀ? ਯੂਰਪ ਜਾ ਰਿਹਾ ਤੂੰ? ਯੂਰਪ? ਉਹ ਭਾਈ ਨੂੰ ਵੇਖੋ ਮੁਲਕ ਦੇ ਹਾਲਾਤ ਨਹੀਂ ਸਹੀ ਹੈਗੇ, ਤੁਸੀਂ ਦੇਖੋ ਤੇ ਸਹੀ ਭਾਈ ਨੂੰ। ਸਾਡੇ ਮੁਲਕ ਦੇ ਹਾਲਾਤ ਵੇਖਣੇ ਜਾਂ ਘਰ ਦੇ ਹਾਲਾਤ ਵੇਖਣੇ ਅਸੀਂ? ਕੀ ਮਤਲਬ? ਚੁੱਪ ਕਰਕੇ ਟੁਰ ਜਾ। ਸਮਝਣਾ ਨਾ, ਤੇਰੇ ਵਿਆਹ ਤੇ ਵੀ ਪੈਸੇ ਲਾਏ ਨੇ, ਤੇਰੇ ਵੀਜ਼ੇ ਤੇ ਵੀ ਪੈਸੇ ਲਾਏ। ਮੈਂ ਇਸ ਤੋਂ ਵੱਧ ਬਰਦਾਸ਼ਤ ਉਹ ਵੇਖੋ ਬਾਜੀ, ਇੱਕ ਮਿੰਟ ਮੇਰੀ ਗੱਲ ਤਾਂ ਸੁਣੋ। ਚੱਲਿਆ ਬੱਚਾ, ਕੀ ਕੁਛ ਕਹਿਣ ਲੱਗਾ? ਤੇ ਭੁੱਖ ਲੱਗੀ? ਮੈਂ ਨਾਲੇ ਚੱਲ ਮੇਰੀ ਗੱਲ ਸੁਣ, ਨਹੀਂ ਖਾਦੀ ਨਾ ਜਹਾਜ਼ ਚ ਨਾਨ ਟਿੱਕੀ ਵਾਲਾ ਚੜੇਗਾ ਨਾ, ਉੱਥੋਂ ਲੈ ਕੇ ਖਾ ਲੈ। ਉਹ ਤੇਰੀ ਬੇਬੇ ਦੀ 9 ਨੰਬਰ ਵੈਗਨ ਨਹੀਂ, ਜਹਾਜ਼ ਏ। ਅੱਛਾ,
ਉੱਥੇ ਨਹੀਂ ਨਾ- ਚੜ੍ਹਦਾ ਕੌਣ? ਨਾਟਕ ਯਾਰ ਹਾਂ ਚੜਦਾ ਉਹਦੇ ਵਿੱਚ ਕੜਾਈ ਰੱਖੀ ਹੁੰਦੀ ਪਾਇਲਟ ਨੇ, ਉੱਥੇ ਤਲ ਤਲ ਕੇ ਦੇਣ ਡਿਆ ਹੁੰਦਾ। ਓਏ ਫਿਰ ਤੇ ਮੈਨੂੰ ਵੀ ਲੈ ਚੱਲ ਜਹਾਜ਼ ਤੇ ਲੈ ਕੇ ਜਾਵਾਂਗੇ ਤੈਨੂੰ ਜਹਾਜ਼। ਅੱਛਾ ਤੇਰਾ ਜਹਾਜ਼ ਜਾਣ ਡਿਆ ਹੋਏਗਾ, 4 ਬੰਦਿਆਂ ਨੇ ਚੁੱਕਿਆ ਹੋਏਗਾ, ਤੈਨੂੰ ਤੇਰੇ ਜਹਾਜ਼ ਦਾ ਪਤਾ ਹੀ ਨਹੀਂ ਲੱਗਣਾ ਤੈਨੂੰ ਜਾਣ ਡਿਆ ਕਿ ਨਹੀਂ। ਐਵੇਂ ਤੈਨੂੰ ਹੋਸ਼ ਹੋਣੀ ਹੈ, ਸਿਰਫ ਆਵਾਜ਼ ਇੱਕੋ ਹੀ ਆਉਣੀ, ਕਲਮਾ ਸ਼ਹਾਦਤ, ਜਹਾਜ਼ ਅੱਗੇ ਅੱਗੇ। ਹਾਏ ਮੈਨੂੰ ਮਾਰੀ ਜਾ, ਮੈਨੂੰ ਮਾਰੀ ਜਾ ਅੱਲਾ ਮੀਆਂ, ਮੈਨੂੰ ਤੂੰ ਬੇਵਾ ਕਰ ਦੇ। ਮੈਂ ਤਾਂ ਹਾਲੀਆ ਦੇ ਭਰਾ ਦੇ ਕੱਪੜਿਆਂ ਦੀ ਤਹਿ ਲਾ। ਮੈਂ ਤਾਂ ਇਹਦੇ ਭਰਾ ਦੇ ਬੱਚੇ ਵੇਖਣੇ ਨੇ। ਕਿਹਦੇ? ਖਿਡਾਣੇ ਨੇ ਇਹਦੇ ਭਰਾ ਦੇ ਬੱਚੇ। ਉਹਦਾ ਲੱਗ ਗਿਆ ਵੀਜ਼ਾ, ਹੁਣ ਨਾ ਖਿਡਾਏ ਤੂੰ ਇਹਦੇ ਬੱਚੇ। ਹੈਂ? ਕੀ ਮਤਲਬ? ਜਾਣ ਵਾਲੀ ਗੱਲ ਕਰ ਬਸ। ਉਹ ਭਾਈ ਸਵੇਰੇ ਦੋਸਤਾਂ ਨੇ ਆਣਾ, ਕਿਹੜੇ ਦੋਸਤਾਂ ਨੂੰ? ਉਹ ਜਿਹੜੇ ਵਿਆਹ ਤੇ ਵੀ ਆਏ ਸਨ। ਉਹ ਬਲਾਲ ਹਰੀ। ਹਾਂਜੀ ਬਲਾਲ ਤੇ ਕੈਸਰ ਸਨਾਵਲਾ, ਹਾਂ। ਉਹ ਜਿੰਨਾ 100 ਰੁਪਈਆ ਸਲਾਮੀ ਦਿੱਤੀ ਸੀ, ਉਹ ਤੇਰੇ ਦੋਸਤ ਨੇ। ਲੱਖ ਲਾਹਨਤ ਤੇਰੀ ਤੇ ਚਵਲਾ। ਉਹ ਭਾਈ ਨੂੰ ਮਾੜੇ ਨੇ ਕੀ ਹੋਇਆ ਭਾਈ? ਕੌਣ ਮਾੜੇ? ਉਹ ਤੇ 100 ਰੁਪਈਆ ਇੰਜ ਕੱਢ ਕੇ ਦੇਣ ਦੇ, ਵੀਡੀਓ ਵੀ ਨਾਲ ਬਣਵਾਉਣ ਦੇ। ਵਾਹ ਤੇਰੇ ਸਦਕੇ। ਹਾਏ ਉਹਨਾਂ ਦੇ ਦੋਸਤਾਂ ਨੂੰ ਕਹਿਣਾ ਤੇ ਆਪਦੇ ਨਹੀਂ ਗੱਲ ਕੀਤੀ ਰਿਸ਼ਤੇਦਾਰ ਦੀ, ਜਿਹੜਾ 500 ਦਿੰਦਾ ਲੈ ਕੇ ਘਰ ਚਲੇ ਗਿਆ, ਨਾਲ 2 ਡੋਂਗੇ ਕੋਰਮੇ ਦੇ ਵੀ ਲੈ ਗਿਆ। ਓਏ ਆਹੋ, ਤੇ ਉਹਦਾ ਤੇ ਮੁੰਡਾ ਰੋਣ ਲੱਗ ਪਿਆ ਸੀ, ਤਾਂ ਉਹਦੇ ਮੁੰਡੇ ਨੂੰ ਛੱਡਣ ਗਿਆ। ਹਾਏ। ਉਹਦੀ ਬੁੱਢੀ ਨੇ ਨਹੀਂ ਆਉਣ ਦਿੱਤਾ। ਹੁਣ ਇਹਦੇ ਚ ਗੁੱਸੇ ਵਾਲੀ ਕਿਹੜੀ ਗੱਲ? ਇਹਨਾਂ ਦੇ ਦੋਸਤਾਂ ਚ ਕਿਹੜੇ ਤਿਉਹਾਰ ਪਾ ਕੇ ਆ ਤਾਂ ਜਿਹੜਾ ਮੇਰੇ ਭਰਾ ਨੂੰ ਕਹੀ ਜਾਂਦਾ। ਤੇ ਨਾ ਦੋਸਤ ਬੁਲਾਉਂਦਾ। ਭਾਈ ਨੇ 100 ਰੁਪਈਆ ਸਲਾਮੀ ਦੇ ਕੇ 10 ਜੀ ਆ ਗਏ ਨੇ। ਜੰਜ ਸਭ ਤੋਂ ਪਹਿਲਾਂ ਬੱਸ 'ਚ ਉਹ ਬੈਠੇ ਹਨ। ਤੇ ਉਹ ਯਾਰ ਦੋਸਤ ਦੱਸ ਕਿਹੜੇ? ਉਹਨਾਂ ਨੂੰ ਕਾਰਡ ਦਿੱਤਾ ਸੀ ਭਾਈ ਨੇ, ਉਹਨਾਂ ਨੂੰ ਵਿਆਹ ਤੇ ਬੁਲਾਇਆ ਸੀ, ਉਹਨਾਂ ਨੇ ਆਣਾ ਹੀ ਆਣਾ ਸੀ। ਮੈਂ ਉਹਨਾਂ ਨੂੰ ਇਹ ਨਹੀਂ ਸੀ ਕਿਹਾ ਕਿ ਕੋਚ ਦੀਆਂ ਫਰੰਟ ਸੀਟਾਂ ਜਾ ਕੇ ਮੰਨ ਲਓ। ਹਾਏ ਯਾਰ। 100 ਰੁਪਏ ਦੇ ਵਿੱਚ ਕੌਣ ਸਲਾਮੀਆਂ ਇਹਦੀਆਂ ਲੈ ਕੇ 100 ਰੁਪਈਆ ਸਲਾਮੀ ਲੈ ਕੇ, ਮੈਂ ਕਿਹਾ ਨਾਲ ਕੋਈ ਗਾਰਡ ਸ਼ਾਰਡ ਵੀ ਦੇ ਦਿਓ, ਹਾਂਜੀ। ਅਸੀਂ ਕੋਈ ਜਮਾ ਕਰਾ ਆਈਏ ਬੈਂਕ 'ਚ। ਆਪਣੇ ਰਿਸ਼ਤੇਦਾਰਾਂ ਨੇ ਪਤਾ ਨਾਲ ਬੱਕਰੀ ਲੈ ਕੇ ਜਦ ਬੱਸ ਤੇ ਚੜ ਗਿਆ, ਉਹ ਹੈ ਕੀ ਉੱਥੇ ਫਿਰ ਜਿਹੜੀ ਸਬਜ਼ੀ ਹੋਣੀ ਜਿਹਦੇ ਛਿਲਕੇ ਖਾ ਲੇਗੀ। ਐਡੇ ਭੁੱਖੇ ਤੇ ਨਤੀਜੇ ਮੇਰੇ ਵੀ ਸਹੁਰੇ ਨੇ। ਕਿਹਦੇ? ਹਾਂ, ਮੈਂ ਆਪਣੇ ਸਹੁਰਿਆਂ ਦੀ ਗੱਲ ਤੇਰੇ ਕਰ। ਭਰਾ ਨੇ ਕੀ ਕੀਤਾ? ਕੀ ਕੀਤਾ? ਭੰਗ ਪੀ ਕੇ ਸਾਰਾ ਦਿਨ ਉੱਥੇ ਫਿਰਦਾ ਰਿਹਾ। ਜੰਜ ਇੱਧਰ ਸੀ, ਉਹ ਇੱਧਰ ਫਿਰਨ ਡਿਆ ਸੀ ਇਕੱਲਾ ਹੀ। ਹਾਏ ਹਾਏ ਕੋਈ ਵੇਲ ਕੱਢ ਕੇ ਤਾਂ ਇੰਜ ਕੀਤੀ, ਪਰ ਅਸਟਾਲੇ 'ਚ ਫਿਰਨ ਡਿਆ ਸੀ ਉਹ। ਨਾ ਕੋਈ ਬਾਜਿਆਂ ਵਾਲਾ ਫੜ ਸਕਦਾ ਸੀ ਉਹਨੂੰ, ਨਾ ਕੋਈ ਪਤਾ ਆਇਆ ਲੱਗਦਾ। ਪੈਲੀਆਂ ਦਾ ਵਿੱਚ ਧਿਆਨ ਰੱਖਣਾ ਹੀ ਸੀ ਨਾ। ਪੈਲੀਆਂ ਦਾ ਨਹੀਂ ਧਿਆਨ ਰੱਖਣਾ, ਉਹ ਭੰਗ ਲੱਭਦਾ ਫਿਰਦਾ ਸੀ ਹੋਰ ਕਪੀਲਾਂ। ਬਸ ਤੁਸੀਂ ਆਪਣੀ ਲੜਾਈ ਮੁਕਾਓ, ਮੈਂ ਤੁਹਾਨੂੰ ਦੱਸਾਂ। ਉਹ ਮੇਰੇ ਕੋਲ ਕਹਿੰਦੀ ਨਹੀਂ ਜਾਣ ਦੇਣਾ ਭਾਈ। ਕਿੰਨੇ ਨਹੀਂ ਜਾਣਦੇ? ਉਹ ਰੋਂਦਾ ਹੀ ਹੈ। ਕੌਣ? ਉਹ ਮੇਰੀ ਬੇਗਮ। ਉਹ ਬੇਗਮ ਨਹੀਂ, ਚਿੜੇਲਾਂ ਹੁੰਦੀਆਂ ਨਹੀਂ, ਚਿੜੇਲਾਂ। ਹਾਏ ਮੈਂ ਮਰ ਗਈ। ਕੀ ਮਤਲਬ? ਮੈਂ ਤੈਨੂੰ ਨਹੀਂ ਕਹਿਣ ਡਿਆ। ਅੱਛਾ, ਅੱਛਾ। ਮੈਂ ਤੈਨੂੰ ਕਹਿਣ ਡਿਆ ਕਿ ਇਹ ਤਰੱਕੀ ਵਾਲਾ ਰਸਤਾ ਇੱਕ ਲੱਭੇ ਨਾ ਤਾਂ ਉਧਰ ਨੂੰ ਟੁਰ ਪਵੋ। ਅੱਛਾ ਜੀ। ਹਾਂ ਤੂੰ ਇਹ ਜਾਣਾ 20-25 ਸਾਲ ਬਾਅਦ ਇਹਨੂੰ ਵੀ ਬੁਲਾ ਲਈ ਉੱਥੇ। ਹੈਲੋ, ਕਦੀ 15 ਸਾਲ ਕਦੀ 25 ਸਾਲ ਹੈ ਭਾਈ, ਕੀ ਚੱਕਰ ਚਲਾ ਰਹੇ ਨੇ? ਜਦੋਂ ਕਾਰੋਬਾਰ ਕਰੇਗਾ ਨਾ ਤੈਨੂੰ ਲੱਗੇਗਾ ਪਤਾ ਸਾਲਾਂ ਦਾ, ਤੇ ਉੱਥੇ ਪਤਾ ਹੀ ਨਹੀਂ ਲੱਗਦਾ। ਮਹੀਨਿਆਂ ਅੰਗਰ ਸਾਲ ਲੰਘਦੇ ਨੇ ਉੱਥੇ। ਬਸ ਮੈਂ ਨਹੀਂ ਜਾਣਾ ਭਾਈ। ਮੇਰਾ ਬਾਜੀ ਤੋਂ ਬਗੈਰ ਦਿਲ ਨਹੀਂ ਲੱਗਣਾ। ਤੂੰ ਬਾਜੀ ਨੂੰ ਵੀ ਆਪਣੀ ਨੂੰ ਲੈ ਜਾ ਚੱਲ। ਮੈਂ ਮਰ ਕੇ ਦੇਖੋ ਸਾਡਾ ਮੁੰਡਾ ਮੇਰਾ ਭਰਾ ਬਾਹਰ ਚਲੇ, ਮੈਂ ਤੁਹਾਨੂੰ ਤਾਂ ਉੱਠ ਨਹੀਂ ਕਰੋਗੇ। ਰੌਣਕ ਹੁਣ ਘਰ ਤੋਂ ਖਤਮ ਹੋ ਜਾਏਗੀ। ਕਾਹਦੀ ਰੌਣਕ ਮੇਰਾ ਖਤਮ? ਭਰਾ ਚਲਾ ਜਾਏਗਾ। ਇਹ ਵਾਜੇ ਵਜਾਉਂਦਾ ਘਰ ਦੇ ਵਿੱਚ, ਰੌਣਕ ਖਤਮ ਹੋ ਜਾਏਗੀ। ਮਾਤਾ ਦੀ ਕੋਈ ਮੇਰਾ ਭਰਾ ਨਿੱਕਾ ਲਾਡਲਾ ਜਿਹੜਾ ਮੇਰੇ ਜੇਬ 'ਚ ਹੈ। ਤੂੰ ਵੱਡੇ ਨੂੰ ਇੱਥੇ ਵੜਨ ਹੀ ਨਹੀਂ ਮੈਂ ਦਿੰਦਾ, ਉਹ ਪੀਂਦਾ ਹੀ ਭਾਂਗੇ। ਹਾਏ ਹਾਏ ਇਹਨੂੰ ਹੀ ਰੱਖਣਾ ਤੂੰ, ਹੋਰ ਕਿਹਨੂੰ ਤੇਰੇ 'ਚ ਰੱਖਣਾ? ਜਿਹੜੇ ਸੂਟਾ ਪੀਂਦੇ ਨੂੰ ਉਹਦਾ ਨਹੀਂ ਪਤਾ ਹੈਗਾ। ਕੌਣ ਸੂਟਾ ਪੀਂਦਾ? ਉਹ ਤੇਰਾ ਤਾਇਆ ਉਹ ਹੁੱਕਾ ਪੀਂਦਾ, ਸੂਟਾ ਕਿਹੜਾ ਪੀਂਦਾ ਈ? ਉਹੀ ਨਾ, ਐਡੀ ਬੋ ਗੰਦੀ ਆ ਉਹਦੀ। ਮੈਨੂੰ ਗੱਲਾਂ ਨਾ ਕਰੋ, ਸਮਝਦੇ ਹੋ ਨਾ। ਮੇਰੇ ਵੀਜ਼ੇ ਤੇ ਪੈਸੇ ਲੱਗੇ ਨੇ, ਮੁੰਡੇ ਨੂੰ ਛੇਤੀ ਭੇਜ। ਤੇ ਪਿਆਰ ਨਾਲ ਭੇਜੋ, ਨੇ ਚਲੇ ਜਾਣਾ ਨਾ ਵਿਚਾਰੇ ਨੇ। ਤੂੰ ਨਾ ਰੋ ਕੁੜੀਏ। ਤੈਨੂੰ ਨਾ ਕਾਹਦੇ ਰੋ। ਰੋਣੇ ਆਂਡੇ ਨੇ? ਮੈਨੂੰ ਘਰੋਂ ਕੱਢ ਦੇਗਾ, ਚੁੱਪ ਤੈਨੂੰ ਕਰੋ। ਕਾਹਦੇ ਰੋਣੇ ਆਂਡੇ? ਨਹੀਂ ਵੈਸੇ ਹੋ ਕੇ ਨਹੀਂ। ਹਾਂ ਮੈਂ ਨਹੀਂ ਇਹਨੂੰ ਜਾਣ ਦੇਣਾ ਹੈਗਾ, ਮੇਰਾ ਦਿਲ ਨਹੀਂ ਲੱਗਦਾ। ਉਹ ਕਹਿੰਦੀ ਮੇਰਾ ਦਿਲ ਨਹੀਂ ਲੱਗਣਾ। ਵਾਈਫਾਈ ਸਾਡਾ ਚੱਲਦਾ ਹੈ, ਵੀਡੀਓ ਕਾਲ ਦੇ ਉੱਤੇ 24 ਘੰਟੇ, ਜਿੱਧਰ ਜਾਏਗਾ ਉਧਰ ਧਿਆਨ ਰੱਖੀ। ਹਾਂ ਇਹ ਵੀ ਗੱਲ ਹੈ। ਸਾਰੇ ਕੰਮ ਵੀਡੀਓ ਕਾਲ ਤੇ ਨਹੀਂ ਹੁੰਦੇ ਹੈਗੇ। ਕਿਹੜੇ ਸਾਰੇ ਕੰਮ ਵੀਡੀਓ ਕਾਲ ਤੇ ਉਹ ਨਹੀਂ ਆਂਦੀ ਹੁੰਦੇ? ਇਹ ਕਿ ਮੈਂ ਕੱਪੜੇ ਨਹੀਂ, ਧੋ ਕੇ ਲਿਆ, ਕੱਪੜੇ ਧੋ ਰੋਟੀ ਕੇ ਖਵਾਵਾਂ। ਦੇਣਾ। ਹਾਂ ਕੱਪੜੇ ਧੋ, ਤੈਨੂੰ ਧਵਾਣਾ ਕਰਾਂਗੇ। ਤੂੰ ਸਾਡੇ ਧੋ ਨਹੀਂ, ਇਹ ਸਮਝੀ ਕਿ ਇਹਦੇ ਹੀ ਧੋਣ ਡਈ ਹੈ। ਕੀ ਮਤਲਬ? ਜਿਹੜਾ ਮੈਂ ਨੱਕ ਲੰਮਾ ਖਿੱਚਣਾ ਹੈ, ਕਿਹਦਾ ਨੱਕ ਉਹ ਇਹਦਾ ਖਿੱਚਣਾ? ਖਿੱਚ ਲਵੀਂ ਤੂੰ। ਨੱਕ ਵੀਡੀਓ ਕਾਲ ਤੇ ਖਿੱਚਣਾ? ਖਿੱਚਿਆ ਜਾਏਗਾ। ਹਾਂ ਵੀਡੀਓ ਕਾਲ ਤੇ ਖਿੱਚਿਆ ਜਾਏਗਾ ਲੰਮਾ ਨੱਕ। ਜਿੱਦਾਂ ਉਹਦਾ ਨੱਕ ਹੈ, ਉੱਥੇ ਵੀ ਬੈਠਾ ਹੋਇਆ ਤੇ ਇੱਥੇ ਪਹੁੰਚ ਜਾਣਾ, ਸਮਝ ਨਹੀਂ ਇਹਨੂੰ? ਬਸ ਜੋ ਮਰਜ਼ੀ ਕੇ ਭਾਈ, ਮੈਂ ਨਹੀਂ ਜਾਣਾ। ਕਿੰਨੇ ਨਹੀਂ ਜਾਣਾ? ਮੈਂ ਨਹੀਂ ਜਾਣਾ। ਜਲਦੀ ਕਰ, ਪੈਕ ਹੋ ਗਏ ਕੱਪੜੇ। ਕੱਪੜੇ ਚੱਲ ਕਾਕਾ ਪਾਸਪੋਰਟ ਫੜ ਤੇ ਨਿਕਲਣ ਨੂੰ। ਤੂੰ ਆਏਗਾ ਨਾ ਆਦਿਆ, ਮੈਨੂੰ ਪ੍ਰੇਮਾ ਮੇਰਾ ਚਾਹੀਦਾ ਹੈ। ਅੱਜ ਤੂੰ ਆਵੇਂਗਾ ਨਾ ਆਦਿਆ, ਮੈਨੂੰ ਪ੍ਰੇਮਾ ਚਾਹੀਦਾ। ਉਹ ਮੈਂ ਉੱਥੇ ਕੱਲਾ ਬੇਗਮ ਇੱਥੇ ਭਨੇਵਾ, ਮੈਂ ਕਿੱਥੋਂ ਮੈਡੀਕਲ ਭਨੇਵਾ ਸਟੋਰ। ਕਿਹੜਾ ਤੇਰਾ? ਜਦੋਂ ਆਵੇਂਗਾ ਭੈਣ ਦਾ ਮੁੰਡਾ ਭਨੇਵਾ ਹੁੰਦਾ, ਭਰਾ ਦਾ ਤਾਂ ਭਤੀਜਾ ਹੁੰਦਾ। ਤੁਹਾਨੂੰ ਮੱਤ ਮਾਰੀ ਜੇ ਜਿਹੜੇ ਤੈਨੂੰ ਮੱਤ ਨਹੀਂ ਮਾਰਦੀ ਤੂੰ।
ਉਹ ਦਿਲ ਕੱਟ ਓਏ ਕੱਟ ਹਵੇ ਦਿਲ ਕੱਟ ਮੇਰੀ ਭੈਣ ਮਾਰਦੀ ਵੇ ਉੱਠ ਕੇ ਜੂਸ ਫੜ ਇਹ ਨਹੀਂ ਮਰਦੀ ਵੇ ਜੂਸ ਮੈਂ ਬਹੁਤ ਮਾਰਿਆ ਇਹ ਨਹੀਂ ਮਰਦੀ ਵੇ ਜੂਸ ਫੜ ਫੁੱਲਾਂ ਵਾਲੀ ਮੇਰੀ ਭੈਣ ਸੀ ਜਿਹੜੀ ਫੁੱਲਾਂ ਵਰਗੀ ਐਵੇਂ ਇਹ ਗੋਭੀ ਦਾ ਫੁੱਲ ਉਹ ਵੀ ਜਿਹਦੇ ਚ ਕੀੜੇ ਪਏ ਹੁੰਦੇ ਨੇ ਇਹ ਕਿਹੜਾ ਫੁੱਲ ਹੈ ਤੈਨੂੰ ਪਤਾ ਓਏ ਮੇਰੇ ਮੋਢਾ ਨਿਕਲ ਗਿਆ ਹਸਪਤਾਲ ਲੈ ਚੱਲ ਮੈਨੂੰ ਜੂਸ ਪਿਆਵੇ ਉੱਠ ਕੇ ਓਏ ਹੋਏ ਜੂਸ ਲਿਆਓ ਬਾਜੀ ਅਸੀਂ ਜੂਸ ਦਾ ਮੋਢੇ ਨਾਲ ਕੀ ਖਾ ਕਰ ਲਓ ਜੂਸ ਦਾ ਮੋਢੇ ਨਾਲ ਮੈਂ ਕੀ ਜਾ ਕਰ ਕੇ ਇਹਦਾ ਵੀ ਲੱਖ ਕੇ ਬਣਾ ਦੇ ਹਾਏ ਉੱਠੀ ਆ ਮੱਖਣ ਦਾ ਪੇੜਾ ਨਾਲ ਲਿਆਉਣਾ ਤੇਰੇ ਮੱਖਣ ਦੇ ਪੇੜੇ ਵੀ ਲਿਆਉਣਾ ਲੱਸੀ ਵੀ ਲਿਆਉਣਾ ਆਏ। ਤੇ ਡਾਕਟਰ ਵੀ ਲਿਆ ਕੇ ਆਉਣਾ। ਉਹਨੂੰ ਕਹਿੰਦੇ ਜ਼ਹਿਰ ਦਾ ਟੀਕਾ ਵੀ ਇੱਕ ਤੇਰੇ ਲਈ ਭਰ ਕੇ ਲਿਆਏ ਐਡਾ ਦੁਖੀ ਹੋਇਆ ਫਿਰ ਸਾਡੇ ਤੋਂ ਮੇਰੇ ਪੈਸੇ ਲੱਗੇ ਨੇ ਮੁੰਡੇ ਨੂੰ ਘੱਲਣਾ ਤੇ ਅੱਜ ਹੀ ਘੱਲਣਾ ਉਹ ਬਸ ਸਭ ਤੋਂ ਪਹਿਲੇ ਜਾਂਦੇ ਮੈਨੂੰ ਸਵੇਰੇ ਡੰਡੀਆਂ ਘੱਲਣੀਆਂ ਝੁਮਕੇ ਵੱਡੇ ਮੈਂ ਭੇਜਾਂਗਾ ਬਾਜੀ ਲੇਕਿਨ ਭਾਈ ਨੂੰ ਮਨਾ 1-2 ਦਿਨ ਤੇ ਕੱਢਣੇ ਉੱਤੇ ਉਹ ਤੇਰੇ ਜਿਹੜੇ ਕੱਢ ਲੈਣੇ ਦੁਨੀਆ ਤੇ ਇੰਨੇ ਹੀ ਬੜੇ ਨੇ ਕੀ ਬੜਾ? ਅੱਜ ਜਾਣ ਕੇ ਪਾਕਿਸਤਾਨ ਚ ਕੱਢ ਲੈ ਚੱਲ ਚੱਲ ਆ ਬੰਦ ਕਰ ਛੇਤੀ ਕਰ ਛੇਤੀ ਇਹਨੇ ਨਹੀਂ ਰੁਕਣਾ ਇਹਨੇ ਉਹ ਮੈਂ ਉਹ ਸੁਣ ਲੈਨੇ ਤੇਰੀ ਵੀ ਸੁਣ ਲੈਨੇ ਸਬਰ ਕਰ ਕੀ ਹੁਣ ਮੈਂ ਹੀ ਸੁਣਨੀਆਂ ਨੇ ਤੇਰੀਆਂ ਬਲਕਿ ਸੁਣਾਣੀਆਂ ਨੇ ਤੇ ਜਿਹੜੀ ਗੱਲ ਕਰਨੀ ਹੋਏ ਨਾ ਇਹਦੀ ਭੈਣ ਨਾਲ ਕਰਨੀ ਇਹਦੇ ਨਾਲ ਨਹੀਂ ਕਰਨੀ ਸਮਝ ਨਹੀਂ ਨਾ ਇਹਦੇ ਨਾਲ ਸਿਰਫ ਫੋਨ ਤੇ ਗੱਲ ਕਰਨੀ ਤੇ ਮੇਰਾ ਫਿਰ ਵਿਆਹ ਕਿਉਂ ਕੀਤਾ ਜੀ ਬਾਹਰ ਭੇਜਣਾ ਸੀ ਕਿਹਦਾ ਮੇਰਾ ਤੇਰਾ ਵਿਆਹ ਕਿਉਂ ਕੀਤਾ ਹਾਂ ਤੇ ਪੁੱਤਰ ਉਹਦੇ ਨਸੀਬ ਨੇ ਵੇਖਣਾ ਉਹ ਘਰ ਚ ਆਈ ਔਰਤ ਜਿਹੜੀ ਹੈ ਨਾ ਇਹ ਦੌਲਤ ਲੈ ਕੇ ਆਉਂਦੀ ਸਮਝਣਾ ਨਾ ਇਸ ਲਈ ਕਹਿੰਦੇ ਨੇ ਕਿ ਜਦੋਂ ਬੰਦੇ ਕੋਲ ਪੈਸਾ ਨਾ ਹੋਏ ਕਾਰੋਬਾਰ ਠੀਕ ਨਾ ਹੋਏ ਵਿਆਹ ਕਰ ਲਓ ਇਹ ਨਸੀਬ ਆਪਣੇ ਆਪ ਲੈ ਕੇ ਆਉਂਦੀਆਂ ਨੇ ਔਰਤ ਸਮਝ ਉਹਦੇ ਨਸੀਬਾਂ ਨੂੰ ਤੂੰ ਬਾਹਰ ਚੱਲਣਾ ਨਹੀਂ ਤੇ ਕਿੰਨੀ ਦੇਰ ਦੇ ਕਾਗਜ਼ ਜਮ੍ਹਾਂ ਕਰਾਉਣ ਦੇ ਆਦੀ ਉਹ ਤਾਂ ਮੀਨਾ ਅੱਜ ਤੱਕ ਉਹ ਤੋਂ ਗਿਆ ਨਹੀਂ ਉਹ ਘਰ ਚ ਆਈ ਹੈ ਤੇ ਤੂੰ ਚੱਲਣਾ ਸਮਝਣਾ ਨਾ ਤੂੰ ਫਿਕਰ ਨਾ ਕਰ ਇਹ ਇੱਥੇ ਹੀ ਹੈ ਇਹਦਾ ਕੀ ਬਣੇਗਾ ਬਾਅਦ ਕੁਛ ਨਹੀਂ ਮੈਂ ਇੱਥੇ ਹੈ ਨਾ ਹੈ ਹਾਂ ਮੈਂ ਖਿਆਲ ਰੱਖਾਂਗਾ ਤੁਸੀਂ ਬੇਫਿਕਰ ਹੋ ਜਾਓ ਕੜੇ ਵੀ 2 ਭੇਜੀ ਮੇਰੇ ਵਾਸਤੇ ਸਭ ਕੁਝ ਭੇਜਾਂਗਾ ਆ ਕਦੇ ਵੀ ਭੇਜਾਂਗਾ ਐਡਾ ਮੈਂ ਸ਼ਰੀਕੇ ਤੇ ਹੈਲੋ ਪੜੋ ਉਹ ਰੈਡੀ ਵੀ ਹੋ ਗਏ ਨੇ ਸ਼ਾਬਾਸ਼ ਪਾਸਪੋਰਟ ਫੜ ਪੁੱਤਰ ਪਾਸਪੋਰਟ ਫੜ ਚੱਲ ਨਹੀਂ ਉਹ ਭਾਈ 2 ਮਿੰਟ ਤੇ ਠਹਿਰ ਜਾਓ ਇੰਨਾ ਟਾਈਮ ਹੀ ਨਹੀਂ ਫਲੈਟ ਮੱਛੀ ਤੇ ਲੈ ਆਓ ਤਲ ਕੇ ਬੱਚੀ ਬਹੁਤ ਇਹਨੂੰ ਦਾਂਗੇ ਚੱਲ ਉਹ ਖਲੋ ਜਾ ਭਰਾ ਤੇਰਾ ਫਾਂਸੀ ਦਾ ਇਹ ਫੜ ਬੈਗ ਫੜ ਚੱਲ ਪਾਸਪੋਰਟ ਚੁੱਪ ਤੁਹਾਡੀ ਬਾਤ ਇਹਨਾਂ ਨਹੀਂ ਕਿ ਬਾਹਰ ਚੱਲਿਆ ਕਬਰਸਤਾਨ ਨਹੀਂ ਚੱਲਿਆ ਚੁੱਪ ਕਰ ਤੂੰ, ਰੋਣਾ ਨਹੀਂ ਤੁਸੀਂ